ਲੁਧਿਆਣੇ 'ਚ ਹੋਈ ट्रिपल मर्डर ਦੀ ਕਰਦੇ ਆ। ਕਹਿੰਦੇ ਇਸ ਦੀ ਅਸਲ ਸੱਚਾਈ ਜਿਹੜੀ ਹੈ ਉਹ ਹੈਰਾਨ ਕਰਨ ਵਾਲੀ ਹੈ। ਕੀ ਹੈ ਜੀ ਅਸਲ ਸੱਚਾਈ? ਅਸਲ ਸੱਚਾਈ ਇਹ ਆ ਕਿ ਸਾਨੂੰ ਪੰਜਾਬੀਆਂ ਨੂੰ ਦੂਜੇ ਦੀ ਜ਼ਿੰਦਗੀ 'ਚ ਝਾਕਣਾ, ਦੂਜੇ ਦੀ ਜ਼ਿੰਦਗੀ 'ਚ ਝਾਕ ਕੇ ਤੇ ਉਹਦੇ ਬਾਰੇ ਆਖਣਾ ਬੰਦ ਕਰਨਾ ਚਾਹੀਦਾ ਹੈ। ਇਹ ਸਾਡੀ ਐਡੀ ਬੁਰੀ ਆਦਤ ਹੈ ਕਿ ਅਸੀਂ ਆਪਣਾ ਵਿਕਾਸ ਹੀ ਰੋਕ ਬੈਠੇ ਆ। ਆਪਣਾ ਵਿਕਾਸ ਹੀ ਨਹੀਂ ਰੋਕ ਬੈਠੇ, ਬਲਕਿ ਅਸੀਂ ਦੁਸ਼ਮਣੀਆਂ ਖੱਟ ਲੈਂਦੇ ਆ ਤੇ ਕਈ ਵਾਰ ਮਰ ਵੀ ਜਾਂਦੇ ਆ ਜੀ। ਹੁਣ ਇਹ ਜਿਹੜਾ 13 ਕਤਲ ਕਾਂਡ ਆ, ਇਹ ਦਰਅਸਲ ਪਠਾਨਕੋਟ ਦਾ ਇੱਕ ਰੋਬਿਨ ਸੀਗਾ, ਉਹ ਨਾਲ ਹੀ ਰਹਿੰਦਾ ਸੀ ਇਹਨਾਂ ਦੇ। ਇਹ ਜਿਹੜੇ ਬਜ਼ੁਰਗ ਮਰੇ ਨੇ, ਬਾਕੀ ਪਰਿਵਾਰ ਸਾਰਾ ਇਹਨਾਂ ਦਾ ਬਾਹਰ ਰਹਿੰਦਾ ਸੀਗਾ ਤੇ 3 ਜੀ ਸੀਗੇ, ਪਤੀ ਪਤਨੀ ਤੇ ਮਤਲਬ ਕਿ ਘਰ ਵਾਲੇ ਦੀ ਮਾਂ। ਹੁਣ ਹੋਇਆ ਕਿ ਉਹਦੇ ਘਰ ਜਵਾਕ ਨਹੀਂ ਸੀ ਹੁੰਦਾ ਤੇ ਜਿਹੜੀ ਮਰਨ ਵਾਲੀ ਉਹ ਜਨਾਨੀ ਆ ਬੰਦੇ ਦੇ ਘਰ ਦੀ, ਉਹ ਉਹਨੂੰ ਵਾਰ-ਵਾਰ ਉਸ ਚੀਜ਼ ਵਾਸਤੇ ਮਿਹਣਾ ਦਿੰਦੀ ਸੀ। ਈਵਨ ਦੈਟ ਇੱਥੋਂ ਤੱਕ ਆਖ ਦਿੱਤਾ ਕਿ ਤੂੰ ਕਿਸੇ ਹੋਰ ਦੀ ਹੈਲਪ ਲੈ ਲਾ, ਜਵਾਕ ਦਾ ਕਿਹੜਾ ਪਤਾ ਲੱਗਣਾ। ਤੇ ਕਤਲ ਵਾਲੇ ਦਿਨ ਉਹ ਕਹਿੰਦਾ ਕਿ ਬਰਸਾਤ ਹੋਣ ਡਈ ਸੀ, ਉਹ ਬਰਸਾਤ ਲਈ ਉੱਤੇ ਆ ਗਈ ਬੀਬੀ ਜੀ। ਉਸਨੇ ਫਿਰ ਇਹ ਗੱਲ ਦੁਹਰਾਈ ਜਦ ਇਹ ਬੈਠਾ ਕਿਤੇ ਮੋਬਾਈਲ ਦੇਖ ਰਿਹਾ ਸੀਗਾ ਛੱਤ ਤੇ ਉਸ ਵੇਲੇ ਫਿਰ ਇਹਦੇ ਦਿਲ 'ਚ ਪਤਾ ਨਹੀਂ ਕੀ ਆਇਆ, ਇਹਨੇ ਥੋੜਾ ਚੁੱਕਿਆ, ਉਹ ਉਤਰੀ ਹੈ ਤੇ ਮਗਰ ਹੀ ਇਹ ਚਲੇ ਗਿਆ। ਉਹ ਵਾਸ਼ਰੂਮ 'ਚੋਂ ਬਾਹਰ ਆਈ ਹੈ ਤੇ ਇਹਨੇ ਥੋੜਾ ਸਿਰ 'ਚ ਮਾਰਿਆ, ਪਤੀ ਬਾਹਰ ਆਇਆ ਉਹਦੇ ਮਾਰਿਆ ਤੇ ਜਿਹੜੀ ਫਿਰ ਵਿਰਧ ਮਾਤਾ ਸੀ ਉਹਨੇ ਬੂਹਾ ਖੋਲਿਆ ਤੇ ਉਹਨੂੰ ਮਾਰ ਦਿੱਤਾ। ਉਹ ਕਹਿੰਦਾ ਕਿ ਮਾਰਨੀ ਮੈਂ ਇਕੱਲੀ ਇਹੀ ਬੀਬੀ ਸੀਗੀ, ਪਰ ਦੂਜੇ ਕਤਲਾਂ ਦਾ ਮੈਨੂੰ ਅਫਸੋਸ ਹੈ ਕਿ ਉਹ ਮਰ ਗਿਆ। ਹੁਣ ਇਹ ਕਹਾਣੀ ਇੱਥੋਂ ਤੱਕ ਸੀਮਤ ਹੈ ਕਿ ਦੇਖੋ ਗੱਲ ਮਿਹਣੇ ਤੋਂ ਸ਼ੁਰੂ ਹੋਈ। ਮਿਹਣਾ ਜਿਹੜਾ ਆ ਨਾ, ਮਿਹਣਾ ਕਾਲਜਾ ਪਾੜ ਦਿੰਦਾ ਗੁਰਪ੍ਰੀਤ ਜੀ, ਤੇ ਮਿਹਣਾ ਕਈ ਵਾਰ ਨਾ ਤੁਹਾਨੂੰ ਮਜ਼ਬੂਤ ਵੀ ਬਹੁਤ ਬਣਾ ਦਿੰਦਾ ਹੈ। ਇਹ ਹੁਣ ਮਿਹਣਾ ਸਹਿਣ ਵਾਲੇ ਤੇ ਹੁੰਦਾ ਹੈ ਕਿ ਉਹਨੇ ਸਹਿ ਕੇ ਕੀ ਹੋਣਾ, ਕਿਉਂਕਿ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਇੱਕ ਪੱਥਰ ਚੋਟ ਖਾकर कंकर कंकर हो गया, एक चोट सहकर शंकर शंकर हो गया। तो ये फर्क होता है। पर मेरे ख्याल दे नाल इस गल वास्ते भी सानू सचेत करदी है घटना गुरप्रीत जी कि सानू दूजियां दी जिंदगी च बहुता दखल नहीं देना चाहिए। ते जे किसे नू असीं कोई गल कहनी है वो इस तरीके नाल, इस लहजे नाल कहिए कि किसे नू असीं हट ना करिए, वो गल किसी ਨੂੰ ਪਿੰਚ ਨਾ ਕਰੇ, ਇਹ ਸੋਚਣਾ ਪਏਗਾ। ਦੂਜੀ ਚੀਜ਼ ਕੀਤਾ ਉਹਨੇ ਬਹੁਤ ਵੱਡਾ ਗੁਨਾਹ ਹੈ ਤੇ ਉਸ ਗੁਨਾਹ ਵਾਸਤੇ ਉਹਨੂੰ ਫਾਂਸੀ ਹੋ ਸਕਦੀ ਆ। ਤੇ ਬਕਾਇਦਾ ਤੌਰ ਤੇ ਅੱਜ ਜਿਹੜੇ ਉੱਥੇ ਕਮਿਸ਼ਨਰ ਆਫ ਪੁਲਿਸ ਹੈ ਲੁਧਿਆਣਾ ਦੇ ਮਨਦੀਪ ਸਿੰਘ ਸਿੱਧੂ ਸਿਆਣੇ ਆਦਮੀ ਨੇ, ਕਿਉਂਕਿ ਉਹਨਾਂ ਨੂੰ ਸੋਸ਼ਲੀ ਪੰਜਾਬ ਦੀ ਬਹੁਤ ਸਮਝ ਆ। ਉਹਨਾਂ ਨੇ ਅਪੀਲ ਕੀਤੀ ਮਹੱਲਾ ਵਾਸੀਆਂ ਨੂੰ ਕਿ ਤੁਸੀਂ ਬਹੁਤ ਚੰਗੇ ਲੋਕ ਹੋ। ਕਹਿੰਦਾ ਕਿ ਇਹਦੀ ਘਰਵਾਲੀ ਦਾ ਕੋਈ ਕਸੂਰ ਨਹੀਂ ਹੈ। ਇਹਨੇ ਇੱਥੋਂ ਤੱਕ ਕਿਹਾ ਕਿ ਉਹਦਾ ਹੁਣ ਦੁਨੀਆ 'ਚ ਕੌਣ ਰਹਿ ਗਿਆ ਮੇਰੇ ਨਾਲ, ਉਹਨੂੰ ਵੀ ਤੁਸੀਂ ਕੇਸ 'ਚ ਸ਼ਾਮਲ ਕਰ ਦਿਓ। ਉਹਦਾ ਭਾਵੇਂ ਕਸੂਰ ਨਹੀਂ ਹੈ, ਤੁਸੀਂ ਉਹਨੂੰ ਕਰ ਦਿਓ, ਘੱਟੋ ਘੱਟ ਰੋਟੀ ਤੇ ਖਾਈ ਜਾਏਗੀ। ਉਹ ਕਹਿੰਦਾ ਵੀ ਮੈਂ ਇਹ ਕੰਮ ਨਹੀਂ ਕੀਤਾ, ਪੁਲਿਸ ਨੇ ਇਹ ਕੰਮ ਨਹੀਂ ਕੀਤਾ ਕਿ ਅਸੀਂ ਉਸ ਬੇਗੁਨਾਹ ਨੂੰ ਤੇਰੇ ਕਰਕੇ ਨਹੀਂ ਸਜ਼ਾ ਦੇ ਸਕਦੇ। ਬਟ ਮੁਹੱਲਾ ਵਾਸੀਆਂ ਨੂੰ ਕਿਹਾ ਕਿ ਹੁਣ ਉਹਦੇ ਨਾਲ ਨਫ਼ਰਤ ਨਾ ਕਰਿਓ, ਉਹਨੂੰ ਟਾਈਮ ਪਾਸ ਕਰਨ ਦਿਓ। ਤਾਂ ਇਹ ਚੀਜ਼ ਮੈਨੂੰ ਅੱਛੀ ਲੱਗੀ ਜਿਹੜੀ ਉਹਨਾਂ ਨੇ ਸੋਸ਼ਲੀ ਅਪੀਲ ਕੀਤੀ ਹੈ, ਪ੍ਰੋਫੈਸ਼ਨਲਿਜ਼ਮ ਤੋਂ ਹਟ ਕੇ, ਇਹ ਅੱਛੀ ਚੀਜ਼ ਲੱਗੀ ਹੈ। ਪਰ ਸਮਾਜਿਕ ਇਹ ਮਤਲਬ ਕਿ ਸਮਾਜਿਕ ਬੁਰਾਈ ਜਿਹੜੀ ਹੈ ਦੇਖ ਲਓ ਕਤਲਾਂ ਦਾ ਕਾਰਨ ਬਣ, ਉਹਨੇ ਕੀਤਾ ਗੁਨਾਹ ਹੈ ਤਾਂ ਉਹਦੇ ਵਾਸਤੇ ਉਹਨੂੰ ਫਾਂਸੀ ਵੀ ਹੋ ਸਕਦੀ ਹੈ ਤੇ ਸਜ਼ਾ ਕਰਨੀ ਤੋਂ ਕਰਨੀ ਹੋਣੀ ਚਾਹੀਦੀ ਹੈ। ਪਰ ਵੇਖੋ ਕਿ ਕਈ ਵਾਰ ਅਸੀਂ ਸਹਿ ਸੁਭਾਅਕੀ ਗੱਲਾਂ ਕਰਦੇ ਹਾਂ ਤਾਂ ਉਹ ਗੱਲਾਂ ਕਿਸੇ ਬੰਦੇ ਨੂੰ ਕਿਸ ਕਦਰ ਅੱਗੇ ਜਾ ਕੇ ਬਈ ਉਹ ਹਰਟ ਕਰਦੀਆਂ ਨੇ। ਇਹਦੀ ਮਿਸਾਲ ਹੈ ਇਹ ਕਤਲ ਕਾਂਡ।